ਕ੍ਰੈਡਿਟ ਹੈ ਨਾ ਇਹ ਮਲਕ ਅਜਾਜ਼ ਵਸੀਰ ਨੂੰ ਜਾਂਦਾ ਹੈ ਕਿ ਜਿਨ੍ਹਾਂ ਸਾਨੂੰ ਇਹ ਗੱਲਾਂ ਸਮਝਾਈਆਂ ਵੀ ਔਰ ਵਕਤ ਦੇ ਨਾਲ ਨਾਲ ਸਾਨੂੰ ਗਾਈਡ ਵੀ ਕੀਤਾ। अस्सलाम वालेकुम जनाब सज्जनों मेरे मित्रों की हाल चाल तबीयत ਤਾਂ ਠੀਕ ਹੈ। ਅੱਛਾ ਕੁਝ ਗੱਲਾਂ ਹੁੰਦੀਆਂ ਨੇ ਜਿਹੜੀਆਂ ਨਾ ਬੜੀਆਂ ਜ਼ਿੰਦਗੀ 'ਚ ਅਹਿਮ ਹੁੰਦੀਆਂ ਨੇ, ਬਹੁਤ ਜ਼ਰੂਰੀ ਹੁੰਦੀਆਂ ਨੇ। ਕੁਝ ਗੱਲਾਂ ਹੁੰਦੀਆਂ ਨੇ ਕਿ ਜਿੱਦਾਂ ਦੀ ਸਮਝ ਬੜੀ ਲੇਟ ਹੁੰਦੀ ਆ। ਇਸ ਤਰੀਕੇ ਦਾ ਇੱਕ ਵਾਕਿਆ ਆ ਕਿ ਇਹ ਵੀ ਵਾਕਿਆ 537 ਕਾਫੇ ਮਾਨਾਂ ਵਾਲੇ ਨਾਲ ਜੁੜਿਆ ਆ ਕਿ ਸਾਡਾ ਭਰਾ, ਸਾਡਾ ਬੇਲੀ, ਸਾਡਾ ਸੱਜਣ, ਸਾਡਾ ਮਿੱਤਰ ਮਲਕ ਅਜਾਜ਼ ਵਸੀਰ ਅਸਾਂ ਇਕੱਠੇ ਸਫ਼ਰ ਕਰ ਰਹੇ ਸਾਂ, ਯਾਨੀ ਕਿ ਬੱਸ ਦੇ ਅੰਦਰ ਬੈਠੇ ਸਾਂ ਤੇ ਉਹਨੇ ਨਾ ਕੁਝ ਦੋ ਚਾਰ ਗੱਲਾਂ ਮੇਰੇ ਨਾਲ ਕੀਤੀਆਂ ਐਸੀਆਂ ਕਿ ਜਿਨ੍ਹਾਂ ਫੌਰੀ ਤੌਰ 'ਤੇ ਨਾ ਉਸ ਵਕਤ ਦੇ ਦੌਰਾਨ ਮੈਨੂੰ ਨਾ ਉਹਨਾਂ ਦੀ ਕੋਈ ਸਮਝ ਨਹੀਂ ਆਈ ਖਾਸ ਕਿ ਵੀ ਇਹ ਕੀ ਗੱਲਾਂ ਸਨ ਜਾਂ ਕੀ ਨਹੀਂ ਗੱਲਾਂ। ਮਸਲਾ ਇਹ ਸਨ ਕਿ ਉਹਨੇ ਮੈਨੂੰ ਕਿਹਾ, ਉਹਨੇ ਕਿਹਾ ਯਾਰ ਬਾਸ ਗੱਲ ਹੈ ਕਿ ਜ਼ਿੰਦਗੀ ਐਵੇਂ ਚੱਲਦੀ ਰਹਿਣੀ ਹੈ, ਕਦੀ ਜ਼ਿੰਦਗੀ ਚੂੰਚ, ਕਦੀ ਨੀਚ, ਕਦੀ ਵਾਧੇ ਘਾਟੇ, ਕਦੀ ਪੈਸਾ ਆ ਗਿਆ, ਕਦੀ ख़त्म ਹੋ ਗਿਆ ਇਹ ਚੀਜ਼ਾਂ। ਤੇ ਉਸ ਤੱਕ ਕੁਝ ਗੱਲਾਂ ਐਸੀਆਂ ਨੇ ਕਿ ਨਾ ਉਹਨੇ ਕੋਈ ਆਪਣੇ ਤਲਾ ਕੇ ਨਾ ਗੱਲਾਂ ਕੀਤੀਆਂ ਕਿ ਵੀ ਜਿਹੜੀ ਘਰ ਦੀ ਇੱਜ਼ਤ ਹੁੰਦੀ ਹੈ ਨਾ ਇਹ ਦੋ ਜਗ੍ਹਾ 'ਤੇ ਬੰਦੇ ਨੂੰ ਜ਼ਲੀਲ ਕਰਦੀ ਹੈ। ਮਿਸਾਲ ਤੋਂ ਘਰ ਦੀ ਇੱਜ਼ਤ ਤੋਂ ਮੁਰਾਦ ਯਾਨੀ ਕਿ ਮੈਂ ਥੋੜ੍ਹਾ ਜਿਹਾ ਨਾ ਉਹਨਾਂ ਦੇ ਲਹਿਜੇ 'ਚ ਗੱਲ ਕਰ ਰਿਹਾ ਕਿ ਗੱਲ ਕਰਨ ਦਾ ਮਜ਼ਾ ਹੀ ਫੇਰ ਹੀ ਹੁੰਦਾ ਕਿ ਜਿਸ ਲਹਿਜੇ ਦੇ ਵਿੱਚ ਉਹਨਾਂ ਦੀ ਗੱਲ ਲੈ ਸੀ ਨਾ ਤੇ ਉਹੀ ਲਹਿਜਾ, ਉਹੀ ਥੋੜ੍ਹੀ ਜਿਹੀ ਜ਼ੁਬਾਨ ਬੋਲਣ ਦੀ ਕੋਸ਼ਿਸ਼ ਕਰ ਰਿਹਾ। ਤੇ ਬਈ ਜਿਹੜੀ ਘਰ ਦੀ ਇੱਜ਼ਤ ਹੈ ਨਾ ਇਹ ਦੋ ਜਗ੍ਹਾ 'ਤੇ ਬੰਦੇ ਨੂੰ ਜ਼ਲੀਲ ਕਰਾਉਂਦੀ ਹੈ। ਮਿਸਾਲ ਦੇ ਤੌਰ 'ਤੇ ਜਾਂ ਉੱਥੇ ਜਿੱਥੇ ਬੰਦੇ ਦੀ ਸਭ ਤੋਂ ਜ਼ਿਆਦਾ ਦੁਸ਼ਮਣਾਈ ਹੋਏਗੀ, ਜਾਂ ਉੱਥੇ ਜਿੱਥੇ ਸਭ ਤੋਂ ਜ਼ਿਆਦਾ ਸਜਣਾਈ ਹੋਏਗੀ। ਮਿਸਾਲ ਦੇ ਤੌਰ 'ਤੇ ਉਸ ਵਕਤ ਮੈਨੂੰ ਇਸ ਚੀਜ਼ ਨਾਲ ਬਿਲਕੁਲ ਸਮਝ ਨਾ ਆਈ ਕਿ ਬਾਊ ਅਜਾਜ਼ ਕੀ ਗੱਲ ਆਖ ਰਿਹਾ ਕੀ ਨਹੀਂ। ਤੇ ਬਾਅਦ ਵਿੱਚ ਇਸ ਚੀਜ਼ ਦੀ ਸਮਝ ਆਈ ਕਿ ਵੀ ਉਹ ਘਰ ਦੀ ਇੱਜ਼ਤ ਨੂੰ ਯਾਨੀ ਕਿ ਘਰ ਦੀਆਂ ਜਿਹੜੀਆਂ ਸਾਡੀਆਂ ਇੱਜ਼ਤਾਂ ਮਾਵਾਂ ਭੈਣਾਂ ਦੀਆਂ ਨੇ ਇਹਨਾਂ ਦੀ ਗੱਲ ਕਰ ਰਿਹਾ ਸੀ। ਤੇ ਫਿਰ ਉਹਨੇ ਇਸ ਹਿਸਾਬ ਨਾਲ ਇੱਕ ਗੱਲ ਮੈਨੂੰ ਹੋਰ ਸਮਝਾਈ ਕਿ ਮੇਰਾ ਇੱਕ ਸੱਜਣ ਸੀ ਤੇ ਉਹਨੇ ਨਾ ਤਾਂ ਨਹੀਂ ਕੀਤਾ ਲੇਕਿਨ ਗੱਲ ਉਹਨੇ ਇੱਕ ਬਣਾਈ ਗੱਲ, ਤੇ ਲੇਕਿਨ ਗੱਲ ਉਸ ਗੱਲ ਉਹੀ ਹੋ ਗਈ ਕਿ ਆਖਾਂ ਦੀ ਨੂੰ ਸਮਝਾਵਾਂ ਨਾ ਉਹਨੂੰ। ਉਹਨੇ ਆਖਿਆ ਕਿ ਵੀ ਉਹਦੀ ਕੋਈ ਜਿਹੜੀ ਸੀ ਨਾ ਘਰ ਵਾਲੀ ਉਹ ਥੋੜ੍ਹੀ ਜਿਹੀ ਬਦ ਕਿਰਦਾਰ ਸੀ ਤੇ ਉਹ ਇਹਦੇ ਨਾਲ ਅਜਾਜ਼ ਨਾਲ ਰਿਲੇਸ਼ਨ ਬਣਾਉਣਾ ਚਾਹੁੰਦੀ ਸੀ। ਇੱਕ ਦਿਨ ਐਸਾ ਆਇਆ ਕਿ ਅਜਾਜ਼ ਉਹਦੇ ਚੱਕਰ 'ਚ ਆ ਗਿਆ। ਮਿਸਾਲ ਦੇ ਤੌਰ 'ਤੇ ਕਿ ਵੀ ਉਹਦੇ ਘਰ ਗਿਆ ਤੇ ਕੋਈ ਬੰਦਾ ਘਰ ਕੋਈ ਨਹੀਂ ਸੀ ਹੈਗਾ। ਤੇ ਇਹ ਯਾਨੀ ਕਿ ਬਹੁਤ ਖੁੱਲ੍ਹਾ ਡੁੱਲਾ, ਯਾਨੀ ਕਿ ਜਿਸ ਤਰੀਕੇ ਮੈਂ ਆਪਣੀ ਪਿਛਲੀ ਵੀਡੀਓ 'ਚ ਦੱਸ ਚੁੱਕਿਆ ਕਿ ਮੈਂ ਉਹਨਾਂ ਦੇ ਘਰ ਇਸ ਤਰੀਕੇ ਰਹਿੰਦਾ ਸੀ ਜਿਵੇਂ ਮੈਂ ਆਪਣੇ ਘਰ 'ਚ ਰਹਿ ਰਿਹਾ। ਤੇ ਉੱਥੇ ਜਨਾਬ ਉਹਨਾਂ ਦੇ ਘਰ ਚਲਾ ਗਿਆ। ਉਸ ਕੋਈ ਜਨਾਨੀ ਨੂੰ ਬੜਾ ਜ਼ੋਰ ਲਾਇਆ ਵੀ ਤੂੰ ਆ ਮੇਰੇ ਕੋਲ ਬਹਿ, ਲੇਕਿਨ ਇਹ ਫਸ ਗਿਆ। ਅਗਰ ਉੱਥੇ ਨੱਚਦਾ ਸੀ ਤੇ ਉਹ ਜਨਾਨੀ ਸ਼ੋਰ ਪਾਉਂਦੀ ਸੀ, ਅਗਰ ਯਾਨੀ ਉੱਥੇ ਬਹਿੰਦਾ ਸੀ ਤਾਂ ਵੀ ਆਖਰ ਇਹਨੇ ਉੱਥੇ ਬੈਠ ਕੇ ਨਾ 10 ਮਿੰਟ 15 ਮਿੰਟ ਉਹਨੂੰ ਇਜਾਜ਼ਤ ਲਈ। ਉਹਨਾਂ ਆਖਿਆ ਅੱਛਾ ਆਪਾਂ ਫਿਰ ਕਦੀ ਮਿਲਾਂਗੇ ਤੇ ਵਾਪਸ ਆ ਗਿਆ। ਤੇ ਯਾਨੀ ਕਿ ਉਸ ਦਿਨ ਤੋਂ ਬਾਅਦ ਇਹਨੇ ਉਸ ਆਪਣੇ ਯਾਰ ਦੇ ਘਰ ਜਾਣਾ ਛੋੜ ਦਿੱਤਾ। ਉਹਦੀ ਗੱਲ ਕਰਨ ਦਾ ਮਕਸਦ ਇਹ ਸੀ ਕਿ ਵੀ ਜਿਹਦਾ ਮੈਨੂੰ ਬਹੁਤ ਦੇਰ ਨਾਲ ਬਹੁਤ ਅਰਸੇ ਦੇ ਬਾਅਦ ਇਸ ਚੀਜ਼ ਦੀ ਸਮਝ ਆਈ ਕਿ ਜਿਸਲੇ ਉਹਨੇ ਇਹ ਗੱਲ ਵੀ ਮੈਨੂੰ ਇਹ ਗੱਲਾਂ ਕਿਉਂ ਕੀਤੀਆਂ ਸਨ ਕਿ ਤੇਰਾ ਸਾਡੇ ਨਾਲ ਇੱਕ ਤਲਕ ਬਣ ਗਿਆ, ਤੂੰ ਬਹਾਵਲਪੁਰ ਦਾ ਹੈ, ਅਸਾਂ ਸ਼ੇਖਪੁਰੇ ਦੇ ਹਾਂ, ਤੇਰੇ ਨਾਲ ਸਾਡੀ ਬਰਾਦਰੀ ਨਹੀਂ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਲੇਕਿਨ ਤੇਰੇ ਨਾਲ ਸਾਡਾ ਤਲਕ ਐਸਾ ਬਣ ਗਿਆ ਕਿ ਆਪਣੀ ਬਰਾਦਰੀ ਨੂੰ ਵੱਧ ਕੇ, ਆਪਣੇ ਭੈਣਾਂ ਭਰਾਵਾਂ ਨਾਲ ਵੱਧ ਕੇ ਤੇ ਤੂੰ ਸਾਡੇ ਘਰ 'ਚ ਰਹਿ ਰਿਹਾ ਹੈ। ਤੇ ਮਤਾ ਤੇਰੇ ਜ਼ਿਹਨ 'ਚ ਕੋਈ ਗੱਲ ਹੁੰਦੀ ਹੋਵੇ ਜਾਂ ਤੈਨੂੰ ਯਾਨੀ ਕਿ ਕੋਈ ਐਸੀ ਸਿਚੁਏਸ਼ਨ ਮਹਿਸੂਸ ਹੁੰਦੀ ਹੋਵੇ ਜਿਹਦੇ 'ਚ ਸਿੱਧੇ ਲਫ਼ਜ਼ਾਂ 'ਚ ਬਗੈਰਤੀ ਵਾਲਾ ਲੈਵਲ ਹੁੰਦਾ ਹੋਵੇ ਤੇ ਭਾਈ ਜੀ ਤੂੰ ਆਪਣੇ 'ਤੇ ਕੰਟਰੋਲ ਕਰਨਾ ਹੈ, ਬਜਾਏ ਇਸ 'ਤੇ ਕਿ ਅਗਲਾ ਬੰਦੇ ਆਪਣੇ 'ਤੇ ਕੰਟਰੋਲ ਕਰੇ ਤੂੰ ਆਪਣੇ 'ਤੇ ਕੰਟਰੋਲ ਕਰਨਾ। ਦੂਸਰੀ ਗੱਲ ਵੀ ਇਸੇ ਲੈਵਲ ਦੀ ਤੁਸੀਂ ਸਮਝ ਗਏ ਜੇ ਕਿ ਇਹਨਾਂ ਚੀਜ਼ਾਂ ਦੇ ਨਾ ਮੈਨੂੰ ਬੜੀ ਦੇਰ ਦੇ ਬਾਅਦ ਸਮਝ ਆਈ। ਤੇ ਅੱਲਾਹ ਤਾਲਾ ਨੇ ਐਸੀ ਕਰਮ ਨਵਾਜ਼ੀ ਕੀਤੀ ਕਿ ਮੈਂ ਉਹਨਾਂ ਆਪਣੇ ਸੱਜਣਾਂ 'ਚ ਆਪਣੇ ਮਿੱਤਰਾਂ ਦੇ ਵਿੱਚ ਤਕਰੀਬਨ 8-9 ਸਾਲ ਗੁਜ਼ਾਰ ਕੇ ਆਇਆ। ਤੇ 8-9 ਸਾਲ ਅੱਲਾਹ ਤਾਲਾ ਨੇ ਸਾਨੂੰ ਵੀ ਹਯਾ ਦਿੱਤਾ। ਤੇ ਉਹ ਤੇ ਲੋਕ ਹੈ ਹੀ ਬਹੁਤ ਹਯਾਦਾਰ ਤੇ ਗੈਰਤਮੰਦ ਲੋਕ ਨੇ, ਯਾਨੀ ਕਿ ਨਾ ਕਿ ਮੈਂ ਬਹੁਤ ਹੀ ਦਿਲਚਸਪ ਲੋਕ ਨੇ कि मेहमान नवाज इतने कि मेरी एक दफ़ा मेरे मेहमान आ गए काफ़ी सारे तो मैं उन्होंने घर से उत्थे आ गए तो उन्होंने मैंने फील ही नहीं होने दिता कि यार कि ये अब्बास का घर नहीं है, ये अब्बास इतने यानी कि मैं खुद मेहमान है तो अब्बास के मेहमान आ गए, यानी कि ऐसे मेहमान नवाज लोग ने। मैं उन्होंने किन्नियां गल्लां बंदा करे या की नहीं। तो गल करने का मकसद ये कि भी ये कुछ गल्लां होंदियां ने वो बिल्कुल गल सियाणे दी बिल्कुल सही है कि आखा धी नूं समझावां नूं नूं ते जिन्ना बंदियां नूं मेरी गल समझ आ गई होवे ना तो ਉਹ ਇਹ ਗੱਲਾਂ ਲਾਜ਼ਮੀ ਆਪਣੇ ਸੱਜਣਾ ਬੇਲੀਆਂ ਮਿੱਤਰਾਂ ਨਾਲ ਲਾਜ਼ਮੀ ਸ਼ੇਅਰ ਕਰਨ, ਕਿਉਂਕਿ ਗੱਲਾਂ ਉਹ ਨੇ ਕਿ ਜਿਸ ਵਕਤ ਬੰਦਾ ਕਿਸੇ ਨਾਲ ਯਾਰੀ ਲਾਉਂਦਾ ਹੈ ਨਾ ਤਾਂ ਉਹਨੂੰ ਘਰ ਦੇ ਦਹਲੀਜ਼ ਤੋਂ ਅੰਦਰ ਲੈ ਕੇ ਜਾਂਦਾ ਹੈ ਤੇ ਉਸ ਵਕਤ ਉਹ ਬਹੁਤ ਅਹਿਮ ਵਕਤ ਹੁੰਦਾ ਹੈ ਉਸ ਬੰਦੇ ਵਾਸਤੇ। ਇਤਨਾ ਕਿ ਅਹਿਮ ਵਕਤ ਹੁੰਦਾ ਕਿ ਵੀ ਉਹਨੂੰ ਇਸ ਵਕਤ ਕਿ ਆਪਣੇ ਮੁਕੰਮਲ ਫੈਮਿਲੀ ਆਪਣਾ ਘਰ ਉਹਦੇ ਹਵਾਲੇ ਕਰ ਜਾਂਦਾ ਹੈ। ਉਸ ਬੰਦੇ 'ਤੇ ਇਤਨਾ ਭਰੋਸਾ ਕਰ ਜਾਂਦਾ ਕਿ ਕੱਲ੍ਹ ਨੂੰ ਬੰਦਾ ਇੱਥੋਂ ਨਿਕਲੇਗਾ, ਨਿਕਲ ਕੇ ਬਾਹਰ ਜਾ ਕੇ ਕੀ ਗੱਲ ਕਰੇਗਾ ਕੋਈ ਨਹੀਂ ਇਲਮ ਉਸਨੂੰ।
ਤੇ ਇਸ ਵਾਸਤੇ ਇਹ ਗੱਲ ਦਾ ਮੁਕੰਮਲ ਜਿਹੜਾ ਕ੍ਰੈਡਿਟ ਹੈ ਨਾ, ਇਹ ਮਲਕ ਅਜਾਜ਼ ਵਸੀਰ ਨੂੰ ਜਾਂਦਾ ਹੈ ਕਿ ਜਿਨ੍ਹਾਂ ਸਾਨੂੰ ਇਹ ਗੱਲਾਂ ਸਮਝਾਈਆਂ ਵੀ ਔਰ ਵਕਤ ਦੇ ਨਾਲ ਨਾਲ ਸਾਨੂੰ ਗਾਈਡ ਵੀ ਕੀਤਾ ਔਰ ਸਾਨੂੰ ਬਹੁਤ ਸਪੋਰਟ ਵੀ ਕੀਤੀ। ਔਰ ਮਾਸ਼ਾਅੱਲਾ ਅੱਜ ਵੀ ਉਹਨਾਂ ਨਾਲ ਸਾਡਾ ਰਿਲੇਸ਼ਨ ਉਹੀ ਆ, ਉਹੀ ਤਲਕ ਆ, ਉਹੀ ਚੀਜ਼ ਆ, ਹਰ ਚੀਜ਼। ਲਵ ਯੂ ਹੋ ਗਿਆ ਮਲਕ ਅਜਾਜ਼ ਵਸੀਰ ਸਾਹਿਬ ਨੂੰ, ਤੇ ਲਵ ਯੂ ਹੋ ਗਿਆ ਉਹਨਾਂ ਦੀ ਪੂਰੀ ਫੈਮਿਲੀ ਨੂੰ।